अस्सलाम वालेकुम लो जी यारो बेलियो मित्रों सज्जनों ते सहेलियों तुसीं देख रहे हो एसएम पंजाबी जे अजे तक तुसीं इस चैनल ਨੂੰ ਸਬਸਕ੍ਰਾਈਬ नहीं ਕੀਤਾ ਤੇ ਜ਼ਰੂਰ ਕਰੋ। ਲੋ ਜੀ ਅੱਜ ਦਾ ਦੂਜਾ ਵੀਲੌਗ ਆ ਮੇਰਾ ਤੇ ਇਹਨੂੰ ਜ਼ਰਾ ਛੋਟਾ ਰੱਖਾਂਗੇ। ਧੁੰਮਾਂ ਪਈਆਂ ਨੇ ਹਰ ਪਾਸੇ, ਤੁਹਾਨੂੰ ਪਤਾ ਕਿ ਮਾਈ ਨਿਕਲੀ ਖਲੋਤੀ ਆ ਔਰ ਮਾਈ ਨੇ ਹੌਲਾ ਲਾਲਾ ਪਾਈ ਆ ਔਰ ਅੱਜ ਖਾਸ ਤੌਰ ਤੇ ਮਾਈ ਪ੍ਰੋਪਰ ਜਨਾਬ ਵਿਜ਼ਿਟ ਤੇ ਨਿਕਲੀ ਹੈ। ਉਹ ਜਾ ਕੇ ਉੱਥੇ ਡੀ ਚੌਗਰੀ ਕੀ ਕਿਹੜਾ ਚੌਕ ਆ, ਕਲਮਾ ਚੌਕ 'ਚ ਜਾ ਕੇ ਉਹਨੇ ਆਪਣੇ ਸ਼ਾਹਕਾਰ ਜਿਹੜੇ ਆਪਣੀਆਂ ਅੱਖਾਂ ਨਾਲ ਵੇਖੇ ਉੱਥੇ ਤਸਵੀਰਾਂ ਜਿਹੜੀਆਂ ਲੱਗੀਆਂ ਮਾਈ ਦੀਆਂ, ਹੋਏ ਹੋਏ ਉੱਤੇ ਥੱਲੇ ਰੱਖ ਕੇ ਠੋਕੀਆਂ ਇਹਨਾਂ ਨੇ ਤਸਵੀਰਾਂ ਮਾਈ ਦੀਆਂ। ਹਾਂ, ਅਤੇ ਉਹਦੇ ਬਾਅਦ ਮਾਈ ਨੇ ਉੱਥੇ ਵਿਜ਼ਿਟ ਕੀਤਾ ਅਤੇ ਇਹਨਾਂ ਨੂੰ ਪੁੱਛ ਲਏ, ਕਹਿੰਦੇ ਜੀ ਇਹ ਬਸੰਤੀ ਪ੍ਰੋਗਰਾਮ ਆ, ਇਹ ਕੋਈ ਸਿਆਸੀ ਪ੍ਰੋਗਰਾਮ ਨਹੀਂ, ਇੱਥੇ ਕਿਸੇ ਸਿਆਸੀ ਜਮਾਤ ਦੇ ਲੀਡਰ ਦੀਆਂ ਤਸਵੀਰਾਂ ਨਹੀਂ ਲੱਗਣੀਆਂ ਚਾਹੀਦੀਆਂ, ਕਿਸੇ ਦਾ ਮੇਰਾ ਮਤਲਬ ਕਿ ਪ੍ਰਮੋਸ਼ਨ। ਉੱਥੇ ਮਾਈ ਦੀਆਂ ਪ੍ਰਮੋਸ਼ਨਾਂ ਜਿਹੜੀਆਂ ਹੋ ਰਹੀਆਂ, ਅੱਲਾ ਮਾਫ ਕਰੇ, ਚੱਪੇ ਦੇ ਮਾਈ ਦੀ ਤਸਵੀਰ ਲੱਗੀ ਹੋਈ ਆ। ਬਾਬਾ ਜੀ ਹੁੰਦੇ ਕਿ ਚੱਪੇ ਤੋਂ ਯਾਦ ਆਇਆ ਬਾਬਾ ਜੀ ਤੁਹਾਨੂੰ ਡੱਡੂ ਯਾਦ ਆਇਆ ਨਾ ਚੱਪੇ ਤੋਂ। ਬਾਬਾ ਜੀ ਹੁੰਦੇ ਉਹੀ ਚੱਪੇ ਤੋਂ ਡੱਡੂ ਕਿੱਥੇ ਆ? ਮੈਂ ਕਿਹਾ ਡੱਡੂ ਵੀ ਗਿਆ ਅੱਜ, ਉਹ ਵੀ ਦੱਸਣਾ। ਪਹਿਲੇ ਮਾਈ ਤੇ ਗੱਲ ਕਰ ਲਈਏ। ਮਾਈ ਜਿਹੜੀ ਹੈ ਜਨਾਬ, ਉਹ ਜਨਾਬ ਨਿਕਲੀ ਆ ਅੱਜ, ਉਹਨੇ ਉਹ ਸ਼ਾਹਕਾਰ ਪੇਸ਼ ਕੀਤੇ ਆ ਬਈ, ਵਾਹ ਵਾਹ ਬਲ ਮੰਨ ਗਏ ਮਾਈ ਨੂੰ, ਮਾਈ ਦੇ ਡਰਾਮੇ ਮੰਨ ਗਏ। ਮਾਈ ਬਾਹਰ ਨਿਕਲੀ ਆ ਸਾਰਾ ਪ੍ਰੀ ਪਲਾਨ ਕਰਕੇ, ਜਿੱਥੇ ਮਾਈ ਗਈ ਆ ਅੱਗੇ ਆਪਣੇ ਸਿਖਾਏ ਪੜ੍ਹਾਏ ਹੋਏ ਲੋਕ ਉੱਥੇ ਜਿਹੜੇ ਨਾ ਜਮ੍ਹਾਂ ਕੀਤੇ ਹੋਏ ਉਹਨਾਂ ਨੇ, ਉੱਥੇ ਮਾਈ ਨੂੰ ਕਿਹਾ ਗਿਆ ਕਿ ਮਾਈ ਆ ਸਾਰੇ ਸਿਖਾ ਪੜ੍ਹਾ ਦਿੱਤੇ ਆ, ਸਕ੍ਰਿਪਟ ਬਿਲਕੁਲ ਰੈਡੀ ਆ ਅਤੇ ਪਹੁੰਚ। ਮਾਈ ਜਿੱਦਾਂ ਹੀ ਪਹੁੰਚੀ ਤਾਂ ਮਾਈ ਨੇ ਨਾਲ ਹੀ ਆਪਣੀ ਐਕਟਿੰਗ ਉੱਥੇ ਸ਼ੁਰੂ ਕਰ ਦਿੱਤੀ, ਬੱਚਿਆਂ ਨਾਲ ਮਿਲ, ਉਹਦੇ ਨਾਲ ਮਿਲ। ਉੱਥੇ ਮਾਈ ਨੇ ਕਿਹਾ ਕਿ ਬਈ ਉਹ ਆਪਣਾ ਇੱਕ ਫੌਜੀ ਭਾਈ ਵੀ ਆਇਆ ਹੋਇਆ। ਆਪਨੇ ਤਾਂ ਫੌਜੀ ਭਾਈ ਬਣੇ ਹੋਏ। ਹੁਣ ਤੁਸੀਂ ਕਹਿ ਰਹੇ ਹੋਣੇ ਕਿ ਯਾਰ ਉਹ ਕੀ ਆਪਣਾ ਜਨਰਲ ਆਸਮ ਮਨੀਰ ਤੇ ਨਹੀਂ ਆ ਗਏ? ਉਹ ਬਈ ਉਹ ਨਹੀਂ ਭਾਈ, ਹਾਂ ਫੌਜੀ ਭਾਈ ਕੋਈ ਦੂਜਾ ਕਿਸੇ ਨੇ ਵਰਦੀ ਪਾਈ ਹੋਣੀ ਆ। ਤੁਹਾਨੂੰ ਪਤਾ ਕਿ ਫੌਜੀ ਅੱਜ ਕੱਲ੍ਹ ਮਾਈ ਦੇ ਸ਼ੁਦਾਈ ਨੇ, ਉਹ ਜਨਾਬ ਉਹ ਨਹੀਂ ਦੇਖ ਰਿਹਾ, ਉਹ ਕਹਿੰਦੇ ਭਾਈ ਮਾਈ ਜੋ ਕਹਿ ਦੇਵੇ। ਹਾਂ ਅਸੀਂ ਕੁਰਬਾਨ, ਮਾਈ ਦੇ ਪਿਓ ਦੇ ਵੀ ਅਸੀਂ ਕੁਰਬਾਨ ਸਾਂ, ਮਾਈ ਦੇ ਵੀ ਅਸੀਂ ਕੁਰਬਾਨ ਹਾਂ। ਥਾਈ ਤੋਂ ਬੈਠੀ ਆ ਮਾਈ, ਇਹ ਕੁਰਬਾਨ ਹੋਈ ਜਾਂਦੇ ਆ ਮਾਈ ਦੇ ਚੱਕਰ 'ਚ, ਕਿਉਂਕਿ ਉਹਨਾਂ ਨੂੰ ਪਤਾ ਕਿ ਭਾਈ ਉੱਤੋਂ ਆਰਡਰ ਆ। ਸਾਡਾ ਜਿਹੜਾ ਫੀਲਡ ਮਾਰਸ਼ਲ ਆ ਉਹਨੇ ਕਿਹਾ ਕਿ ਬਈ ਤੁਹਾਡੀ ਮਾਂ ਜਿਹੜੀ ਉਹ ਮਾਈ ਆ, ਅਜੇ ਉਹ ਪਿਓ ਆ ਤਾਂ ਇਹ ਉਹਨਾਂ ਦੀ ਮਾਂ, ਉਹ ਵੈਸੇ ਵੀ ਸਭ ਦੀ ਮਾਂ ਉਹ ਆ ਗਈ ਆ, ਉਹ ਗਾਈ ਜਾਂਦੇ ਆ। ਬਲਕਿ ਮੈਂ ਤਾਂ ਸੁਣਿਆ ਕਿ ਬੈਰਕਾਂ ਬੁਰਕਾਂ 'ਚ ਅੱਜ ਕੱਲ੍ਹ ਇਹੀ ਗਾਣੇ ਚਲਾ ਰਹੇ ਆ ਕਿ ਵੀ ਉਹ ਆ ਗਈ ਏ, ਉਹ ਆ ਗਈ ਏ, ਉਹ ਸਭ ਦੀ ਕੁੱਤੀ, ਮੇਰਾ ਮਤਲਬ ਕਿ ਚਾਚੇ ਦੀ ਉਹ ਆ ਗਈ ਏ। ਅਤੇ ਉਹ ਜਿਹੜਾ ਨਾ ਹਿਸਾਬ ਕਿਤਾਬ ਲਾ ਰਹੇ ਨੇ। ਅਤੇ ਆਪਣਾ ਮਾਈ ਜਿਹੜੀ ਨਾ ਉਹ ਸ਼ਾਹਕਾਰ ਉਹਨੇ ਪੇਸ਼ ਕੀਤਾ ਖੈਰ ਆ ਜਾ ਕੇ ਉੱਥੇ, ਅਤੇ ਉਹ ਅਜੀਬੋ ਗਰੀਬ ਕਿਸਮ ਦੀਆਂ ਗੱਲਾਂ ਵੀ ਮਾਈ ਉੱਥੇ ਜਾ ਕੇ ਕੀਤੀਆਂ। ਗੱਲਾਂ ਮੇਰਾ ਮਤਲਬ ਕੀ ਕਰਨੀਆਂ ਸੀ, ਉਹਨੇ ਕਹਿ ਲਓ ਜੀ ਆਪਣਾ ਅੱਜ ਮੋਟਰਸਾਈਕਲਾਂ 'ਤੇ ਅੱਗੇ ਲੱਗੇ ਹੁੰਦੇ ਆ ਰੋਡ ਜੇ, ਉਹ ਰਾਡ ਜੇ ਜਿਹੜੇ, ਇਹ ਅੱਛੀ ਗੱਲ ਆ, ਚਲੋ ਯਾਰ ਜਿਹੜੀ ਮਾਈ ਦੀ ਚੰਗੀ ਗੱਲ ਆ, ਉਹ ਚੰਗੀ ਗੱਲ ਆ ਕਿ ਉਹ ਬਾਬਾ ਜੀ ਕਹਿੰਦੇ ਯਾਰ ਇਹਦੇ 'ਚ ਕਿਹੜੀ ਚੰਗੀ ਗੱਲ ਆ। ਮੈਂ ਬਾਬਾ ਜੀ ਉਹ ਰਾਡ ਜਿਹੜੇ ਆ ਉਹ ਮੋਟਰਸਾਈਕਲਾਂ ਦੇ ਅੱਗੇ ਵਿਚਾਰੇ ਲੋਕ ਬਾਹਰ ਨਿਕਲਣ ਬਸੰਤ ਤੇ, ਅਗਰ ਆਪਨੇ ਸੇਫਟੀ ਉਹਨਾਂ ਨੇ ਕਹਿਣਾ ਮਤਲਬ ਕਿ ਗਲੇ ਗੁਲੇ ਤੇ ਡੋਰਾ ਫਿਰ ਜਾਂਦੀਆਂ ਨੇ ਅਕਸਰ। ਪਹਿਲੇ ਇਹੀ ਵਾਕਿਆਤ ਹੋਏ ਸਨ ਅਤੇ ਬਸੰਤ ਸਾਰੀ ਬੰਦ ਹੋਈ ਸੀ, ਅਤੇ ਉਹ ਹੁਣ ਜਿਹੜਾ ਸੇਫਟੀ ਮੈਜਰਸ ਉਹ ਲੈ ਰਹੀ ਹੈ ਮਾਈ, ਇਹ ਅੱਛੀ ਗੱਲ ਹੈ। ਔਰ ਮਾਈ ਨੇ ਇਹ ਵੀ ਕਿਹਾ ਕਿ ਅਗਰ ਕਿਤੇ ਤੁਹਾਡਾ ਕੋਈ ਗਲਾ ਗੁਲਾ ਕੱਟ ਜਾਏ, ਹਾਂ ਤੁਸੀਂ ਫੌਰਨ ਫੋਨ ਕਰਨਾ। ਹਾਂ ਅਤੇ ਡਾਕਟਰ ਉੱਥੇ ਤਿਆਰ ਬੈਠਾ। ਬਾਬਾ ਜੀ ਕਹਿੰਦੇ ਮੇਰਾ ਮਤਲਬ ਜਿੱਦਾਂ ਗਲਾ ਹੀ ਕੱਟ ਗਿਆ, ਉਹ ਕਿੱਦਾਂ ਫੋਨ ਕਰੇਗਾ? ਗਲਾ ਸਾਈਡ 'ਤੇ ਰੱਖ ਕੇ ਫੋਨ ਕਰੇਗਾ, ਕੀ ਕਰੇਗਾ? ਉਹ ਮੈਂ ਕਹਿੰਦੀ ਇਹਦਾ ਮਤਲਬ ਆ ਕਿ ਵੀ ਹਲਕੀ ਫੁਲਕੀ ਚੀਜ਼ 'ਤੇ ਫਿਰ ਗਈ ਹੋ ਜਾਂਦਾ ਨਾ ਕਈ ਬਹੁਤ ਸਾਰੇ। ਲੇਕਿਨ ਇਹ ਕਿ ਇਹਤਿਆਤ ਕਰਨੀ ਚਾਹੀਦੀ ਹੈ ਬਸੰਤ ਦੇ ਦਿਨਾਂ ਦੇ ਵਿੱਚ। ਕੋਸ਼ਿਸ਼ ਇਹੀ ਕਰੋ ਕਿ ਅੱਗੇ ਅਗਰ ਮੋਟਰਸਾਈਕਲਾਂ 'ਤੇ ਜਿਹੜਾ ਤੁਸੀਂ ਅੱਗੇ ਰੋਡ ਵਗੈਰਾ ਲਾ ਕੇ 7 ਤਰੀਕ 8 ਨੂੰ ਤਾਂ ਤੁਸੀਂ ਵੈਸੇ ਨਹੀਂ ਨਿਕਲਣਾ, ਕਿਉਂਕਿ 8 ਨੂੰ ਤਾਂ ਜਨਾਬ ਹੜਤਾਲ ਆ। ਹੜਤਾਲ ਦੇ ਵਿੱਚ ਤੁਸੀਂ ਜਿਹੜਾ ਨਾ ਉਹ ਬਿਲਕੁਲ ਪਈਆ ਜਾਮ ਕਰਨਾ, ਅਤੇ ਉਹਦੇ ਤੁਸੀਂ ਨਿਕਲਣਾ ਨਹੀਂ ਬਾਹਰ। ਹਾਂ 7 ਤਰੀਕ ਤੋਂ ਸ਼ੁਰੂ ਹੋ ਰਹੀ ਹੈ ਬਸੰਤ, ਅਤੇ 7 ਨੂੰ ਤੁਸੀਂ ਜਿਹੜਾ ਨਾ ਉਹ ਲਾਜ਼ਮੀ ਇੱਦਾਂ ਦੀ ਕੇਅਰ ਕਰਕੇ ਤਾਂ ਆਪਣਾ ਬਣਾਓ ਬਸੰਤ ਤੁਹਾਡਾ ਹੱਕ ਆ। ਮੈਂ ਨਹੀਂ ਕਹਿੰਦਾ ਕਿ ਵੀ ਨਾ ਮਨਾਓ, ਭਈ ਬਸੰਤ ਆ ਗਈ ਆ ਹੁਣ ਮਨਾਓ, ਕੋਈ ਗੱਲ ਨਹੀਂ। ਹਾਂ ਆਪਣਾ ਗੁੱਡੀਆਂ ਉਡਾਓ, ਗੁੱਡੀਆਂ ਲੁੱਟੋ, ਜੋ ਵੀ ਹਿਸਾਬ ਕਿਤਾਬ ਆ ਉਹ ਕਰੋ। ਲੇਕਿਨ ਆ ਤੁਸੀਂ ਆ ਜਿਹੜੀ ਆਪਣਾ ਹੜਤਾਲ ਹੈ ਨਾ 8 ਤਰੀਕ ਵਾਲੀ, ਨਹੀਂ ਭੁੱਲਣੀ ਤੁਸੀਂ। ਹਾਂ ਇਹ ਲਾਜ਼ਮੀ, ਔਰ ਖੜੇ ਰਹਿਣਾ ਇਮਰਾਨ ਖਾਨ ਦੇ ਨਾਲ, ਔਰ ਗੁੱਡੀਆਂ ਵੀ ਇਮਰਾਨ ਖਾਨ ਦੇ 804 ਦੀਆਂ ਲਾਓ, ਉਡਾਓ, ਅਤੇ ਆਪਣਾ ਲਾ ਕੇ ਅਤੇ ਵੀਡੀਓ ਬਣਾਓ ਅਤੇ ਉਹ ਭੇਜੋ। ਖੈਰ ਐਨੀਵੇ ਉਹ ਮਾਈ ਨੇ ਉਹ ਸਾਰਾ ਜਿਹੜਾ ਨਾ ਆਪਣਾ ਹਿਸਾਬ ਕਿਤਾਬ ਉੱਥੇ ਲਾ ਕੇ ਉਹ ਦੱਸਿਆ ਕਿ ਵੀ ਕੀ ਹਿਸਾਬ ਕਿਤਾਬ ਹੈ ਸਾਰਾ, ਅਤੇ ਉਹ ਅੱਛਾ ਪੂਰਾ ਟਿਕਟੋਕ ਬਣਾ ਕੇ, ਅਤੇ ਮਾਈ ਦੀ ਜਿਹੜੀ ਹੈ ਨਾ ਉਹ ਪੂਰੀ ਭਰਪੂਰ ਕੰਪੇਨ ਹੋ ਰਹੀ ਹੈ। ਯਕੀਨ ਕਰੋ
ਇਹ ਵਾਕਈ ਮਾਈ ਦਾ ਅੱਛਾ ਸ਼ਾਟ ਸੀ। ਹਾਂ, ਮੈਂ ਨਹੀਂ ਕਹਿੰਦਾ ਕਿ ਬਈ ਆਹ ਦੇਖੋ ਆ ਕੀ ਇਹ ਜੋ ਵੀ ਹੈ ਸਾਰਾ ਡਰਾਮਾ, ਉਹ ਸਾਨੂੰ ਪਤਾ ਸਾਰਾ ਡਰਾਮਾ, ਲੇਕਿਨ ਅੱਛਾ ਸ਼ਾਟ ਸੀਗਾ ਕਿ ਇਹਦੇ 'ਚ ਮਾਈ ਨੂੰ ਮੌਕਾ ਮਿਲ ਗਿਆ ਮਾਈ ਦੀ ਆਪਣੀ ਪਜ਼ੀਰਾਈ ਕਰਵਾਉਣ ਦਾ ਨਾ, ਕਿ ਮਾਈ ਬਿਲਕੁਲ ਮਤਲਬ ਕੋਈ ਸੀਰੀਅਸ ਨਹੀਂ ਲੈਂਦਾ ਸੀ ਮਾਈ ਨੂੰ। ਤੇ ਬਾਬਾ ਜੀ ਕਹਿੰਦੇ ਹੁਣ ਕੌਣ ਸੀਰੀਅਸ ਲੈਂਦਾ? ਮੈਂ ਕਿਹਾ ਬਾਬਾ ਜੀ ਉਹ ਜਿਨ੍ਹਾਂ ਨੇ ਆਪਣਾ ਮੇਰਾ ਮਤਲਬ ਲਾਇਆ ਹੋਇਆ ਉਹਨਾਂ ਦੀ ਗੱਲ ਹੋ ਰਹੀ ਹੈ, ਉਹ ਕੋਈ ਸੀਰੀਅਸ ਨਹੀਂ ਸੀ ਲੈ ਰਹੇ ਮਾਈ ਨੂੰ। ਆਵਾਮ ਤੇ ਵੈਸੇ ਹੀ ਨਹੀਂ ਲੈਂਦੀ ਨਾ, ਆਵਾਮ ਨੂੰ ਤਾਂ ਪਤਾ ਫਾਰਮ 47 ਲਾਈ। ਤਾਂ ਉਧਰ ਦੇ ਚੱਕਰ ਦੇ ਵਿੱਚ ਜਿਹੜਾ ਨਾ ਉਹ ਹਿਸਾਬ ਤੋਂ ਉਹ ਮਾਈ ਨੇ ਉੱਥੇ ਕੁਝ ਕਿਹਾ ਵੀ ਹੈ, ਕੋਈ ਸਟੇਟਮੈਂਟ ਵੀ ਦਿੱਤੀ। ਉਹਨੇ ਕਿਹਾ ਕਿ ਆਪਣਾ ਫੋਨ ਮੇਰਾ ਬੰਦ ਹੋ ਜਾਏ ਜਾਂ ਬੈਟਰੀ ਉਹਦੀ ਚਲੀ ਜਾਏ ਅਤੇ ਉਹ ਅੱਬੂ ਬੜੇ ਨਾਰਾਜ਼ ਹੋ ਜਾਂਦੇ ਆ। ਨਵਾਜ਼ ਸ਼ਰੀਫ ਦੀ ਗੱਲ ਕਰ ਰਹੀ ਸੀ, ਉਹ ਬੜੇ ਪਰੇਸ਼ਾਨ ਹੋ ਜਾਂਦੇ ਆ ਕਿ ਭਈ ਆ ਮਾਈ ਕਿੱਥੇ ਗਈ ਚਲੀ। ਅਤੇ ਉਹ ਮਾਈ ਚੂਚੀ ਕਾਕੀ ਬਣੀ ਹੋਈ ਸੀਗੀ, ਜਿਵੇਂ ਬੱਚੇ ਨਹੀਂ ਹੁੰਦੇ ਕਿ ਵੀ ਕਿੱਥੇ ਚਲੀ ਗਈ ਯਾਰ, ਫੋਨ ਹੀ ਬੰਦ ਹੋ ਗਿਆ, ਪਰੇਸ਼ਾਨੀ ਹੋ ਗਈ। ਇੱਦਾਂ ਮੀਆਂ ਸਾਹਿਬ ਬਾਬਾ ਜੀ ਕਹਿੰਦੇ ਉਹਦਾ ਬਣਦਾ ਪਰੇਸ਼ਾਨ ਹੋਣਾ। ਹਾਂ, ਉਹਦੇ ਜਿੱਦਾਂ ਹੀ ਇਹਦਾ ਫੋਨ ਰਾਬਤੇ ਤੋਂ ਆਊਟ ਹੁੰਦੀ ਹੈ ਅਤੇ ਉਹਨੂੰ ਇਹੀ ਖਿਆਲ ਆਉਂਦਾ ਕਿ ਲੈ ਵੀ ਅੱਜ ਫਿਰ ਕਿਸੇ ਹੋਰ ਦੇ ਗੈਰੇਜ ਦੇ ਵਿੱਚ ਨਾ ਵੜ ਜਾਏ, ਗੈਰੇਜ ਗੁਰੇਜ ਗੱਡੀ ਨਾ ਖਰਾਬ ਹੋ ਗਈ ਹੋਏ, ਗੈਰੇਜ 'ਤੇ ਚਲੀ ਗਈ ਹੋਏ, ਹਾਂ, ਜਾਂ ਪਿੰਡੀ ਵਾਲੇ ਪਾਸੇ ਨਾ ਚਲੀ ਜਾਵੇ, ਕਿਉਂਕਿ ਉੱਥੇ ਵੀ ਸੁਣਿਆ ਕਿ ਜਿਹੜਾ ਨਾ ਉਹ ਫੋਨ ਬੰਦ ਕਰਕੇ ਜਾਣਾ ਪੈਂਦਾ ਅੰਦਰ। ਅਤੇ ਮਾਈ ਗਈ ਵੀ ਹੈ ਕਾਫੀ ਅਰਸਾ ਬਾਰੇ। ਮਾਈ ਨੇ ਉਹ ਤਾਨੇ ਵਗੈਰਾ ਵੀ ਦਿੱਤੇ ਕਾਫੀ ਉਹਨੂੰ, ਆਪਣਾ ਸੁਹੇਲ ਅਫਰੀਦੀ ਨੂੰ, ਕਿ ਭਈ ਆ ਜਹਾਜ਼ ਜੂਜ਼ ਕਹਿੰਦਾ ਰਹਿੰਦਾ ਕਿ ਵੀ ਸਾਡੇ ਜਹਾਜ਼ ਲੈ ਕੇ ਉੱਧਰੋਂ ਕਹਿੰਦੀ ਤੂੰ ਵੀ ਲੈ ਲੈ ਜਹਾਜ਼ ਤੋਂ, ਜਾਣਾ ਕਿੱਥੇ, ਅਡਿਆਲਾ ਜਾਣਾ। ਅਤੇ ਮਾਈ ਤੇਰਾ ਉਹਨੂੰ ਤੂੰ ਤਾਨੇ ਦਿੰਦੀ ਆ ਅਡਿਆਲਾ, ਉਹਦਾ ਤਾਂ ਸਾਰਾ ਕੁਛ ਹੈ ਹੀ ਅਡਿਆਲਾ ਦੇ ਵਿੱਚ, ਤੂੰ ਆਪਣਾ ਦੱਸ, ਤੂੰ ਜਹਾਜ਼ ਲੈ ਕੇ ਜਿਹੜੀ ਪਿੰਡੀ ਜਾਂਦੀ ਆ ਨਾ, ਬਲਕਿ ਪਿੰਡੀ ਵਾਲੇ ਦਿੰਦੇ ਜਹਾਜ਼ ਤੈਨੂੰ ਤਾਂ ਹੀ ਕਿ ਬੈਠ ਜਹਾਜ਼ 'ਚ ਮਾਈ ਆ ਕੇ ਜਿਹੜਾ ਨਾ, ਅਤੇ ਉਹ ਹਿਸਾਬ ਕਿਤਾਬ ਲਾ। ਅਤੇ ਬਾਬਾ ਜੀ ਕਹਿੰਦੇ ਨੇ ਕਿ ਚਲੋ ਯਾਰ ਫਿਰ ਮੈਨੂੰ ਦੱਸ ਦੇ ਆਪਣਾ ਕੀ ਹਿਸਾਬ ਕਿਤਾਬ ਹੈ। ਡੱਡੂ ਨਿਕਲਿਆ? ਮੈਂ ਕਿਹਾ ਲਓ ਜੀ ਡੱਡੂ ਨਿਕਲਿਆ ਬਾਹਰ। ਹਾਏ ਹਾਏ ਹਾਏ, ਮੈਂ ਕਹਿੰਦਾ ਡੱਡੂ ਨੇ ਮੇਲਾ ਲੁੱਟ ਲਿਆ। ਬਾਬਾ ਜੀ ਕਹਿੰਦੇ ਬਸੰਤ ਦਾ ਮੇਲਾ ਨਹੀਂ। ਮੈਂ ਕਿਹਾ ਉਹੀ ਬਸੰਤ ਮੇਲਾ, ਇੱਕ ਗੱਲ ਹੋ ਗਈ, ਬਸੰਤ ਮੇਲਾ ਡੱਡੂ ਨੇ ਨਿਕਲਿਆ। ਡੱਡੂ ਨਿਕਲਿਆ ਬਾਹਰ ਜਨਾਬ, ਮਾਰਕੀਟਾਂ 'ਚ ਲੋਕਾਂ ਦੇ ਅੰਦਰ ਵੜ ਗਿਆ। ਉਹ ਮੈਂ ਕਿਹਾ ਜਨਾਬ ਲੋਕੀ ਵੀ ਖੁਸ਼ ਕਿ ਡੱਡੂ ਸਾਡੇ ਵਿੱਚ ਮੌਜੂਦ ਆ, ਅਤੇ ਬੜਾ ਰਸ਼ ਸੀ, ਇੱਧਰੋਂ ਉੱਧਰੋਂ ਧੱਕੇ ਵੀ ਵੱਜ ਰਹੇ ਸੀ। ਹਾਂ, ਅਤੇ ਉਹ ਬਾਬਾ ਜੀ ਕਹਿੰਦੇ ਲੈ ਯਾਰ ਇਹ ਜ਼ਿਆਦਤੀ ਹੋ ਗਈ। ਮੈਂ ਕਿਹਾ ਬਾਬਾ ਜੀ ਬਾਬਾ ਜੀ ਕਹਿੰਦੇ ਮੈਨੂੰ ਫਿਰ ਨਹੀਂ ਪਤਾ ਲੱਗਾ, ਨਹੀਂ ਤੇ ਆਹ ਰਸ਼ ਦੇ ਵਿੱਚ ਮੈਂ ਵੀ ਵੜ ਜਾਣਾ ਸੀ, ਰਸ਼ ਦੇ ਵਿੱਚ ਦੇਖ ਕੇ ਡੱਡੂ ਦੇ ਵਿੱਚ ਮੇਰਾ ਮਤਲਬ ਜਾ ਕੇ ਵੱਜਣਾ ਸੀਗਾ। ਮੈਂ ਕਿਹਾ ਬਾਬਾ ਜੀ ਤੁਸੀਂ ਵੱਜਦੇ ਅਤੇ ਉਹਦੇ ਨਾਲ ਜਿਹੜੀ ਸਿਕਿਉਰਿਟੀ ਹੈ ਉਹਨੇ ਤੁਹਾਨੂੰ ਛਤਰੋਲ ਕਰ ਦੇਣੀ ਸੀ ਤੁਹਾਡੀ। ਬਾਬਾ ਜੀ ਕਹਿੰਦੇ ਨਹੀਂ ਬਜ਼ੁਰਗ ਬੰਦਾ ਦੇਖ ਕੇ ਉਹ ਕੋਈ ਨਹੀਂ, ਡੱਡੂ ਨੂੰ ਮੈਂ ਪਿਆਰ ਦੇ ਦੇਣਾ ਸੀ। ਮੈਂ ਕਿਹਾ ਲੈ ਦੱਸੋ, ਪਿਆਰ ਕਰਨ ਤੋਂ ਹੁਣ ਪਿਆਰ ਦੇਣ 'ਤੇ ਆ ਗਏ ਤੁਸੀਂ ਯਾਰ। ਬਾਬਾ ਜੀ ਆਹ ਕੀ ਮੁਹੱਬਤਾਂ ਕਿੱਥੇ ਗਈਆਂ? ਬਾਬਾ ਜੀ ਕਹਿੰਦੇ ਬਈ ਉਹ ਇੱਕੋ ਹੀ ਗੱਲ ਹੋ ਜਾਂਦੀ ਹੈ, ਪਿਆਰ ਦੇਣਾ ਪਿਆਰ ਵੰਡਣਾ ਸਾਰਾ ਹਿਸਾਬ ਕਿਤਾਬ ਇੱਕੋ ਹੀ ਹੈ। ਮੈਂ ਕਿਹਾ ਨਹੀਂ ਉਹ ਕਮਾਲ ਹੈ ਜੀ। ਉਹਨੇ ਗੁੱਡੇ ਛੁੱਡੇ ਉੱਥੇ ਲੁੱਟੇ, ਉਹਨੇ ਦਿਖਾਏ, ਔਰ ਉਹਨੇ ਫਿਰ ਖਿਤਾਬ ਵੀ ਕੀਤਾ ਹਲਕਾ ਜਿਹਾ। ਉਹਨੇ ਆਪਣੀ ਜਿਹੜੀ ਮੈਡਮ ਆ ਜਿਹਨੇ ਉਹਨੂੰ ਲਾਇਆ ਹੋਇਆ ਉਹਦੇ ਬਾਰੇ ਵੀ ਕੋਈ ਗੱਲਬਾਤ ਕੀਤੀ ਕਿ ਇੱਦਾਂ ਦੀ ਕੋਈ ਗੱਲਬਾਤ ਕੀਤੀ ਹੈ। आज पूरा लाहौर, पूरा पंजाब, पूरा पाकिस्तान मियां नवाज शरीफ का शुक्रिया अदा कर रहा है, मरियम नवाज शरीफ साहिबा का शुक्रिया अदा कर रहे हैं। मैं आज जब यहाँ मोची गेट गई, जो कि एक त्यौहार का जो बसंत का महवर है वो मोची गेट होता था, इसी तरह आज जो मोची गेट की रौनकें दोबाला हुई हैं। हर दुकान वाले ने, हर बच्चे ने, हर नौजवान ने मियां नवाज शरीफ और मरियम नवाज का शुक्रिया अदा किया है। ਉਹ ਬੱਲੇ ਵੀ ਬੱਲੇ ਬੱਲੇ। ਅੱਛਾ ਹੁਣ ਆ ਦੇਖੋ ਡੱਡੂ ਵਿੱਚੋਂ ਆਪਣਾ ਮਰੀਮ ਨਵਾਜ਼ ਦਾ ਸ਼ੁਕਰੀਆ ਅਦਾ ਕਰ ਰਿਹਾ, ਸਮਝ ਆਉਂਦਾ, ਲੇਕਿਨ ਵਿੱਚੋਂ ਝੁੰਗੇ ਵਾਂਗੂ ਨਾ ਆ ਨਵਾਜ਼ ਸ਼ਰੀਫ ਨੂੰ ਵੀ ਪਾ ਦਿੱਤਾ ਵਿੱਚ। ਬਸ ਦੁਕਾਨ ਲਈ ਕੁਛ ਯਾਰ ਚੀਜ਼ ਲੈਣ ਜਾਓ ਨਾ ਤੁਸੀਂ, ਹਾਂ, ਉਹ ਨਾਲ ਬੱਚੇ ਅਕਸਰ ਲੈ, ਉਹਨੂੰ ਕਹਿੰਦੇ ਭਾਈ ਝੁੰਗਾ ਵੀ ਦੇ ਦੇ। ਹਾਂ, ਉਹ ਝੁੰਗਾ ਇਹਨਾਂ ਹੀ ਕੁਛ ਹੋਰ ਥੋੜ੍ਹੀ ਦੋ ਦਾਣੇ ਚੁੱਕ ਕੇ ਹੋਰ ਵਿੱਚ ਪਾ ਦਿੰਦਾ। ਉੱਦਾਂ ਹੀ ਇਹਨੇ ਮੇਰਾ ਮਤਲਬ ਕਿ ਨਵਾਜ਼ ਸ਼ਰੀਫ ਰਹਿ ਗਿਆ, ਝੁੰਗਾ ਰਹਿ ਗਿਆ ਨਵਾਜ਼ ਸ਼ਰੀਫ, ਕਿ ਮਰੀਮ ਨਵਾਜ਼ ਪਹਿਲੇ ਆ ਗਈ ਆ। ਹਾਂਜੀ, ਕਿ ਮਰੀਮ ਨਵਾਜ਼ ਦੇ ਨਾਲ ਹੀ ਨਵਾਜ਼ ਸ਼ਰੀਫ ਦਾ ਵੀ ਸ਼ੁਕਰ। ਵੀ ਨਵਾਜ਼ ਸ਼ਰੀਫ ਨੇ ਕੀ ਕੀਤਾ? ਨਵਾਜ਼ ਸ਼ਰੀਫ ਨੇ ਉੱਥੇ ਪਿੰਨੇ ਡੋਰਾਂ ਲਾਈਆਂ ਨੇ ਰਾਤੀ, ਕੀ ਉਹਨੇ ਗੁੱਡੇ ਆਪਣੇ ਹੱਥ ਨਾਲ ਬਣਾਏ ਨੇ? ਕੀ ਕੀਤਾ ਨਵਾਜ਼ ਸ਼ਰੀਫ ਨੇ ਦੱਸੋ? ਮੇਰਾ ਮਤਲਬ ਹੈ ਯਾਰ ਕੋਈ ਬੰਦੇ ਦੀ ਕੋਈ ਗੱਲ ਹੁੰਦੀ ਕੋਈ ਦੱਸੋ। ਚਲੋ ਮਾਈ ਦੀ ਤਾਂ ਸਮਝ ਆਉਂਦੀ ਹੈ, ਮਾਈ ਅੱਗੇ ਪਿੱਛੇ ਆਪਣਾ ਹਿਸਾਬ ਕਿਤਾਬ ਲਾ ਰਹੀ ਹੈ, ਸਾਰਾ ਇਨੀਸ਼ੀਏਟਿਵ ਲੈ ਰਹੀ ਹੈ, ਠੀਕ ਹੈ, ਲੇਕਿਨ ਨਵਾਜ਼ ਸ਼ਰੀਫ ਦਾ ਝੁੰਗਾ ਕਿਉਂ ਪਾ ਰਿਹਾ ਡੱਡੂ? ਉਹਨੂੰ ਵਿੱਚ ਲਾਜ਼ਮੀ ਹੈ, ਲੇਕਿਨ ਉਹ ਸਿਰਫ ਅਹਿਸਾਸ ਦਿਲਾਉਣ ਵਾਸਤੇ ਕਿ ਨਵਾਜ਼ ਸ਼ਰੀਫ ਨੂੰ ਇੱਦਾਂ ਨਾ ਲੱਗੇ ਕਿ ਵੀ ਮੈਨੂੰ ਤਾਂ ਬਿਲਕੁਲ ਇਹਨਾਂ ਨੇ ਜਿਹੜਾ ਨਾ ਉਹ ਕੂੜੇ ਵਾਂਗੂ ਸਾਈਡ 'ਤੇ ਕਰਕੇ ਸੁੱਟ ਦਿੱਤਾ। ਹਾਲਾਂਕਿ ਹਾਲ ਹੈ ਹੀ ਆ, ਕੂੜੇ ਵਾਂਗੂ ਉਹਨੂੰ ਚੁੱਕ ਕੇ ਸੁੱਟਿਆ ਹੋਇਆ ਪਿੱਛੇ, ਬੇੜਾ ਦਾ ਗਰਕ ਹੋਇਆ। ਲੇਕਿਨ ਖੈਰ ਉਹਨੂੰ ਜਿਹੜਾ ਨਾ ਹਿਸਾਬ ਕਿਤਾਬ ਉਹਨੇ ਸ਼ੁਕਰੀਆ ਅਦਾ ਕੀਤਾ ਅਤੇ ਡੱਡੂ ਆਵਾਮ ਦੇ ਵਿੱਚ ਘੁਲ ਮਿਲ ਗਿਆ। ਬਸ ਕਹਿੰਦੇ ਯਾਰ ਘੁਲ ਮਿਲ ਜਾਣ ਵਾਲਾ ਕੰਮ ਜਿਹੜਾ ਨਾ ਇਹ ਉਹਨੂੰ ਕਿਹਾ ਕਿ ਬਾਬੇ ਨਾਲ ਆ ਕੇ ਵੀ ਘੁਲ ਮਿਲ ਜਾਏ। ਮੈਂ ਕਿਹਾ ਬਾਬਾ ਜੀ ਹੁਣ ਆਪ ਤਾਂ ਨਹੀਂ ਆ ਲੱਗਾ, ਤੁਹਾਨੂੰ ਜਾਣਾ ਪੈਣਾ, ਤੁਸੀਂ ਜਾਓ ਟਿਕਟ ਕਰਾਓ
ਤੇ ਡੱਡੂ ਨਾਲ ਘੁਲ ਮਿਲ ਜਾਓ। ਬਾਬਾ ਜੀ ਕਹਿੰਦੇ ਮੈਂ ਤੇ ਤਿਆਰ ਹਾਂ, ਪਰ ਪ੍ਰੋਬਲਮ ਹੈ ਕਿ ਮੈਨੂੰ ਜਾਂਦੇ ਹੀ ਆ ਫੌਜੀਆਂ ਨੇ ਪਾਲਣਾ, ਇਹਨਾਂ ਨੇ ਨਹੀਂ ਛੱਡਣਾ, ਇਹਨਾਂ ਨੇ ਮੈਨੂੰ ਆਪਣੇ ਨਾਲ ਘੁਲ ਮਿਲ ਲੈਣਾ, ਮੇਰਾ ਉੱਤੇ ਬਚਣਾ ਕੱਖ ਨਹੀਂਗਾ। ਆਹ ਸਾਰੀ ਪ੍ਰੋਬਲਮ, ਹੋਰ ਕੋਈ